ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀਰਾੜ ਸਾਹਿਬ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਜਿਹੜੇ ਫੇਸਬੁੱਕ ਮੈਸੇਜ ਨੇ ਉਹੀ ਲਵਾਂਗੇ। ਜੀਰਾੜ ਸਾਹਿਬ ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ। ਦੀਪਕ ਪੰਡਾਲ ਵਾਹਿਗੁਰੂ ਜੀ। ਕੁਲਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਨਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਵਿੰਦਰ ਸਿੰਘ ਹਰਮੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਕਿਰਪਾਲ ਚੀਮਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਰਿੰਦਰ ਸਿੰਘ ਚੰਗਰਾ, ਭੁਪਿੰਦਰ ਸਿੰਘ, ਰਾਜਾ ਡੈਨੀਅਲ ਸ਼ਾਹ, ਵੀਰ ਜੰਜੂਆ, ਲੱਕੀ ਗਿੱਧਾ, ਅੰਮ੍ਰਿਤਪਾਲ ਸਿੰਘ, ਇਹਨਾਂ ਸਾਰਿਆਂ ਨੇ TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਮੇਲ ਸਿੰਘ ਲਿਖਦੇ ਨੇ, ਸੰਤ ਪਿੰਡਰਾਂ ਵਾਲੇ ਇਹਨਾਂ ਦਿਨਾਂ ਵਿੱਚ ਬੜੇ ਵੈਰਾਗ ਵਿੱਚ ਰਹਿੰਦੇ ਸਨ। ਨਾਲ ਦੇ ਸਾਥੀ ਸਿੰਘਾਂ ਨਾਲ ਅਨੰਦਪੁਰ ਸਾਹਿਬ ਤੋਂ ਲੈ ਕੇ ਕੱਚੀ ਗੜੀ ਦਾ ਇਤਿਹਾਸ ਰੋਜ਼ ਦੀ ਰੋਜ਼ ਦੱਸਦੇ ਸਨ। ਅੱਜ ਗੁਰੂ ਸਾਹਿਬ ਇੱਥੇ ਪਹੁੰਚ ਗਏ, ਸਾਹਿਬਜ਼ਾਦੇ ਇੱਥੇ ਚਲੇ ਗਏ, ਪੂਰੀ ਡਿਟੇਲ ਵਿੱਚ ਦੱਸਦੇ ਜਿਵੇਂ ਆਪ ਇਸ ਤਰ੍ਹਾਂ ਦੀ ਜੰਗ ਲਈ ਸਿੰਘਾਂ ਨੂੰ ਤਿਆਰ ਕਰਦੇ ਹੋਣ। ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਮੈਂ ਬਹੁਤ ਵਾਰ ਦੇਖਦਾ ਕਿ ਜੇ ਤੁਹਾਡੇ ਮਾਨਸਿਕ ਜਜ਼ਬੇ, ਮਾਨਸਿਕ ਭਾਵ ਉਸ ਬੀਤੇ ਨਾਲ ਨਹੀਂ ਜੁੜੇ ਹੁੰਦੇ ਤੇ ਤੁਸੀਂ ਉਹਨਾਂ ਅਹਿਸਾਸਾਂ ਨੂੰ ਜਿਉਂ ਨਹੀਂ ਰਹੇ ਹੁੰਦੇ ਤੁਸੀਂ ਡੇ ਟੂ ਡੇ ਲਾਈਫ 'ਚ, ਤਾਂ ਤੁਸੀਂ ਉਹਨੂੰ ਕਦੇ ਰਿਪੀਟ ਨਹੀਂ ਕਰ ਸਕਦੇ। ਔਰ ਜੇ ਜਿਵੇਂ ਇਹਨਾਂ ਨੇ ਵੀਰ ਜੀ ਨੇ ਦੱਸਿਆ, ਜੇ ਸੰਤ ਉਹਨਾਂ ਅਹਿਸਾਸਾਂ ਨੂੰ ਨਿਤ ਜਿਉਂਦੇ ਸੀ ਹਰ ਸਾਲ ਦੇ ਇਸ ਮਹੀਨੇ 'ਚ, ਔਰ ਬਾਕੀਆਂ ਨੂੰ ਵੀ ਇਸ ਲਈ ਤਿਆਰ ਕਰਦੇ ਸੀ। ਸੋ ਜ਼ਾਹਰ ਹੈ ਕਿ ਇਹ ਆਪਣੇ ਉਸ ਸਫ਼ਰ ਲਈ ਸੀ ਕਿ ਸਾਡੇ ਸਾਹਮਣੇ ਵੀ ਹੋਏ ਕਿ ਜਦੋਂ ਅਸੀਂ ਇਸ ਵਾਟ ਤੇ ਚੱਲਣਾ ਤੇ ਫਿਰ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਕਿ ਇਹ ਰਸਤਾ ਜਿਹੜਾ ਹੈ ਇਹ ਬਿਖਮ ਮਾਰਗ ਹੋਣਾ। ਤੇ ਜਦੋਂ ਉਹ ਵੈਰਾਗ ਦੇ ਵਿੱਚ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਇਹ ਪੜ੍ਹਦੇ ਸੀ ਔਰ ਸਾਰੀ ਸੰਗਤ ਮਗਰ ਪੜ੍ਹਦੀ ਸੀ। ਸੋ ਜ਼ਾਹਰ ਹੈ ਕਿ ਉਹ ਆਪਣੇ ਸਿਰ ਦੇਣ ਦੀ ਤਿਆਰੀ ਕਰ ਰਹੇ ਸੀ ਕਿ ਜੇ ਧਰਮ ਨੂੰ ਰੱਖਣਾ ਤੇ ਸਿਰ ਦੇਣਾ ਪਏਗਾ, ਸਿਰ ਦਿੱਤੇ ਬਿਨਾਂ ਧਰਮ ਦੀ ਰੱਖਿਆ ਨਹੀਂ ਹੋਣੀ। ਔਰ ਜਦੋਂ ਤੱਕ ਜੇ ਜਿਹਨੂੰ ਇਹ ਵਾਟ ਸਮਝ ਆ ਗਈ, ਜਿਹੜਾ ਉਸ ਚਮਕੌਰ ਦੀ ਗੜੀ ਤੱਕ ਪਹੁੰਚਣ ਤੋਂ ਪਹਿਲਾਂ ਆਨੰਦਪੁਰ ਦੇ ਕਿਲੇ ਦੇ 9 ਮਹੀਨਿਆਂ ਤੋਂ ਰਸਤਾ, ਤੇ ਫਿਰ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਦਾ ਸੱਥਰ, ਜਿਹਨੇ ਇਸ ਸਫ਼ਰ ਨੂੰ ਆਪਣੇ ਅਹਿਸਾਸਾਂ 'ਚ ਜਿਉਂ ਲਿਆ, ਉਹਨੂੰ ਕਿਹੜੀ ਮੌਤ ਡਰਾ ਸਕਦੀ ਹੈ, ਉਹਨੂੰ ਕਿਹੜਾ ਖੌਫ ਉਸ ਦੀ ਖਲੜੀ 'ਚ ਆ ਸਕਦਾ ਹੈ, ਉਹਨੂੰ ਦੁਨੀਆ ਦੀ ਕਿਹੜੀ ਦੌਲਤ ਖਰੀਦ ਸਕਦੀ ਹੈ, ਉਹਨੂੰ ਕਿਹੜਾ ਜਿਹੜਾ ਹੈ ਉਸ ਦਾ ਸਿਰ ਨਿਵਾ ਸਕਦਾ ਹੈ। ਇਸ ਚੋਂ ਹੀ ਇਹੀ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਤਖਤੇ ਤੋਂ ਤਖਤ ਦੀ ਗੱਲ ਹੈ, ਇਹ ਤਖਤ ਹੈ ਤੇ ਜਿਹਨੇ ਮੌਤ ਦੇਖ ਰਿਹਾ। ਔਰ ਵੈਸੇ ਵੀ ਅਸੀਂ ਤਾਂ ਸਰਦਾਰ ਬਹੁਤ ਵਾਰੀ ਚੀਫ ਦੀ ਸੈਂਸ 'ਚ ਕਹਿੰਦੇ ਹਾਂ ਕਿ ਜੀ ਵੱਡਾ ਹੈ ਸਰ ਕਪੂਰ ਸਿੰਘ, ਇਸ ਲਈ ਉਹ ਆਪਣੇ ਨਾਂ ਨਾਲ ਕਦੇ ਸੱਸੇ ਨੂੰ ਸਿਹਾਰੀ ਤੋਂ ਬਿਨਾਂ ਨਹੀਂ ਸੀ ਲਿਖਿਆ। ਸਿਰਦਾਰ, ਦਾਰ ਪਰਸ਼ੀਅਨ ਦੇ ਵਿੱਚ ਸੂਲੀ ਨੂੰ ਕਹਿੰਦੇ। ਉਹ ਕਹਿੰਦੇ ਸੀ ਕਿ ਉਹ ਜਿਹਨੇ ਆਪਣਾ ਸਿਰ ਸੂਲੀ ਦੇ ਉੱਤੇ ਰੱਖਿਆ ਹੋਇਆ, ਵੀ ਸਰਦਾਰ ਉਹੀ ਹੈ ਕਿ ਜਿਹਨੇ ਪਹਿਲਾਂ ਹੀ ਸੂਲੀ ਦੇਖੀ ਹੋਈ ਹੈ, ਫਿਰ ਉਹਨੂੰ ਕੋਈ ਖੌਫ ਨਹੀਂ ਹੈ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਹਰਮੇਲ ਸਿੰਘ ਜੀ ਇਹਨਾਂ ਸ਼ਬਦਾਂ ਨੂੰ ਯਾਦ ਕਰਵਾਉਣ ਦਾ, ਕਿਉਂਕਿ ਸਾਡੇ ਲਈ ਬਹੁਤ ਵੱਡੇ ਨਾਇਕ ਨੇ। ਔਰ ਸੰਤ ਪਿੰਡਰਾਂ ਵਾਲਿਆਂ ਦੇ ਵਿੱਚ ਉਹਨਾਂ ਦੇ ਸਾਥੀ ਸਿੰਘਾਂ 'ਚ ਸਾਡੇ 3 ਸਦੀਆਂ ਦੇ ਇਤਿਹਾਸ ਦਾ ਦੁਹਰਾ ਹੋ ਜਾਂਦਾ ਉਸ ਸਿੰਗਲ ਵਾਕਿਆ 'ਚ। ਫਿਰ ਹਰਵਿੰਦਰ ਸਿੰਘ ਹਰਮੋਇਆ, ਖਾਲਸਾ ਸੋਹਣ ਸਿੰਘ, ਇਹਨਾਂ ਨੇ ਫਤਿਹ ਲਿਖੀ ਹੈ। ਔਰ ਹੁਣ ਅਸੀਂ ਐਂਡ ਵਾਲਾ ਇਸ਼ੂ ਆਪਾਂ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ ਦੇਖੋ, ਹੁਣ ਕਈ ਵਾਰੀ ਜਦੋਂ ਕਹਿੰਦੇ ਨੇ ਕਿ ਬਈ ਯਾਰੀ ਪੱਕੀ ਹੋਏ ਕਿ ਫਿਰ ਪਤਾ ਲੱਗਦਾ ਵੀ ਤੁਸੀਂ ਕਿੱਥੇ ਕਿੱਥੇ ਨਾਲ ਖਲੋਂਦੇ ਹੋ, ਤੇ ਜਿਹੜੀ ਵਕਤੀ ਤੌਰ ਦੇ ਉੱਤੇ ਮੌਕਾ ਪ੍ਰਸਤੀ ਹੁੰਦੀ ਹੈ ਉਹ ਫਿਰ ਤੁਹਾਨੂੰ ਬੜਾ ਹਾਣ ਲਾਭ ਤੁਸੀਂ ਵਿਚਾਰਦੇ ਹੋ। ਇੱਕ ਪਾਸੇ ਤਾਂ ਭਾਰਤ ਦੇ ਹਾਕਮ ਅਮਰੀਕਨਾਂ ਨੂੰ, ਜਿਨ੍ਹਾਂ ਨੂੰ ਅੰਕਲ ਸੈਮ ਕਰਕੇ ਉਹਨਾਂ ਦਾ ਵੀ ਮੀਡੀਆ ਲਿਖਦਾ ਹੈ, ਇਹ ਕਹਿੰਦੇ ਨੇ ਕਿ ਵੀ ਬਸ ਹੁਣ ਅਸੀਂ ਸੋਵੀਅਤ ਯੂਨੀਅਨ ਦੇ ਜਹਾਜ਼ ਤੋਂ ਉਤਰ ਗਏ, ਤੇਰੇ ਜਹਾਜ਼ ਤੇ ਚੜ੍ਹ ਗਏ ਅੰਕਲ, ਤੇ ਜਿੱਥੇ ਤੂੰ ਲਿਜਾਏਗਾ ਹੁਣ ਤੂੰ ਚੀਨ ਦੇ ਖਿਲਾਫ ਪੜ੍ਹਾ ਦੇ, ਤੂੰ ਕਿਸੇ ਹੋਰ ਦੇ ਖਿਲਾਫ ਪੜ੍ਹਾ ਦੇ, ਤੇਰੇ ਮਗਰ। ਪਰ ਅਜੇ ਇੱਕੋ ਹੀ ਝਟਕਾ ਲੱਗਾ ਜਦੋਂ ਇਹਨੇ ਟਰੰਪ ਨੇ ਜੈਰੂਸ਼ਲਮ ਨੂੰ ਰਾਜਧਾਨੀ ਐਲਾਨਿਆ ਕਿ ਅਸੀਂ ਉੱਥੋਂ ਤੈਲ ਅਵੀਵ ਤੋਂ ਆਪਣੀ ਐਮਬੈਸੀ ਮੂਵ ਕਰਾਂਗੇ ਜੈਰੂਸ਼ਲਮ। ਔਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਰੈਜ਼ੋਲੂਸ਼ਨ ਆਇਆ, ਉਹਦੇ 'ਚ 4 ਵੀਟੋ ਵਾਲੀਆਂ ਪਾਵਰ, ਇੱਕ ਵਾਰ ਅਮਰੀਕਾ ਨੇ ਵੀਟੋ ਕਰਤਾ ਉਹਨੂੰ। ਪਰ ਕੱਲ UN ਜਨਰਲ ਅਸੈਂਬਲੀ ਦੇ ਵਿੱਚ ਇਸ ਨੂੰ ਅਰਬ ਲੀਗ, OIC, ਬਾਕੀ ਦੇਸ਼ਾਂ ਨੇ ਮਤਾ ਲਿਆਂਦਾ ਕਿ ਵੀ ਬਿਲਕੁਲ
ਇਹ ਅਗੇਂਸਟ ਦਾ ਇੰਟਰਨੈਸ਼ਨਲ ਲਾਅ ਹੈ ਜੀ ਔਰ ਇਸ ਦੇ ਮਤੇ ਦੇ ਹੱਕ 'ਚ ਕਿ ਅਮਰੀਕਾ ਦਾ ਇਹ ਫੈਸਲਾ ਗਲਤ ਹੈ। 128 ਦੇਸ਼ਾਂ ਨੇ ਵੋਟ ਪਾਈ। 35 ਦੇਸ਼ ਜਿਹੜੇ ਨੇ ਉਹਨਾਂ ਨੇ ਵੋਟ ਕਿਸੇ ਪਾਸੇ ਨਹੀਂ ਪਾਈ। 7 ਜਾਂ 8 ਜਿਹੜੇ ਨੇ ਉਹਨਾਂ ਨੇ ਅਮਰੀਕਾ ਦੇ ਹੱਕ 'ਚ ਪਾਈ। ਸੋ ਅਮਰੀਕਾ ਨਾਲ ਦੁਨੀਆ ਦੇ 193 ਦੇਸ਼ਾਂ 'ਚੋਂ 8 ਦੇਸ਼ ਹੀ ਰਹਿ ਗਏ ਨੇ। ਭਾਰਤ ਨੇ ਦੇਖਿਆ ਵੀ ਦੁਨੀਆ ਤਾਂ ਦੂਜੇ ਪਾਸੇ ਜਾ ਰਹੀ ਹੈ, ਅੰਕਲ ਸੈਮ ਦਾ ਰਸਤਾ ਛੱਡ ਕੇ, ਉਹਦਾ ਸਾਥ ਛੱਡ ਕੇ ਪਹਿਲਾਂ ਦੂਜੇ ਪਾਸੇ ਜਾ ਕੇ ਭਾਰਤ ਨੇ ਵੋਟ ਪਾਈ। ਸੋ ਕੁੱਲ ਮਿਲਾ ਕੇ ਹਾਲਾਂਕਿ ਇਸ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਆਲਰੇਡੀ ਵੀ UN ਜਨਰਲ ਅਸੈਂਬਲੀ ਫਲਸਤੀਨੀਆਂ ਦੇ ਹੱਕ 'ਚ ਮਤੇ ਕਰਦੀ ਹੈ। ਜਦੋਂ ਤੱਕ ਸਿਕਿਉਰਿਟੀ ਕਾਉਂਸਲ 'ਚ ਅਮਰੀਕਾ ਬੈਠਾ ਵੀਟੋ ਕਰਨ ਲਈ ਇਜ਼ਰਾਈਲ ਦਾ ਯਾਰ, ਪਰ ਜਿਹੜੀ ਭਾਰਤ ਦੀ ਨਵੀਂ ਯਾਰੀ ਇਜ਼ਰਾਈਲ ਨਾਲ ਸੀ ਜਾਂ ਅਮਰੀਕਾ ਨਾਲ ਵੀ ਪਾਈ ਸੀ, ਮੈਨੂੰ ਲੱਗਦਾ ਸੀ ਕਿ ਵੀ ਇਹ ਹੁਣ ਖੁੱਲ੍ਹ ਕੇ ਜਿਹੜਾ ਇਹਨਾਂ ਦੇ ਨਾਲ ਖਲੋਣਗੇ। ਸੋ ਘੱਟੋ ਘੱਟ ਉਹਨਾਂ ਨੂੰ ਵੀ ਲੱਗਦਾ ਕਿ ਨਹੀਂ, ਜਾਂ ਉਹ ਅਰਬ ਦੇਸ਼ਾਂ ਨੇ ਦਬਕਾ ਮਾਰਿਆ ਹੋਣਾ। 70% ਇਹਨਾਂ ਦਾ ਆਇਲ ਤਾਂ ਸਾਊਦੀ ਅਰੇਬੀਆ ਔਰ ਮੁਸਲਿਮ ਮੁਲਕਾਂ ਤੋਂ ਆਉਂਦਾ। ਸੋ ਘੱਟੋ ਘੱਟ ਇੰਨਾ ਕਿ ਇਹਨਾਂ ਨੂੰ ਜ਼ਰੂਰ ਸਮਝ ਆਏ। ਹਾਲਾਂਕਿ ਗਰਾਊਂਡ ਦੇ ਉੱਤੇ ਟਰੰਪ ਜੋ ਕਰ ਰਿਹਾ ਉਹਦੇ ਨਾਲ ਜੈਰੂਸ਼ਲਮ 'ਚ ਲੈ ਜਾਣਗੇ, ਉਹਦੇ ਨਾਲ ਕੀ ਫਰਕ ਪੈਂਦਾ। ਲੇਕਿਨ ਕੁੱਲ ਮਿਲਾ ਕੇ ਇਸ ਸਾਰੇ 'ਚੋਂ ਇਹ ਗੱਲ ਔਰ ਟਰੰਪ ਨੇ ਧਮਕੀ ਦਿੱਤੀ ਹੋਈ ਸੀ ਕਿ ਵੀ ਜਿਹੜਾ ਮੇਰਾ ਸਾਥ ਨਹੀਂ, ਸਾਡਾ ਸਾਥ ਨਹੀਂ ਦੇਗਾ, ਅਸੀਂ ਉਹਦੀ ਏਡ ਵਗੈਰਾ ਜਿਹੜੀ ਆ ਉਹ ਬੰਦ ਕਰ ਦੇਵਾਂਗੇ। ਔਰ ਦੂਜਾ ਉਹਦਾ ਅਸਰ ਵੀ ਹੋਇਆ। ਭਾਰਤ ਦਾ ਕੀ ਮਜਬੂਰੀ ਸੀ ਵੀ ਉਹਨੇ ਵਿਰੋਧ ਵੋਟ ਪਾਈ, ਪਰ ਉਹਦੇ 'ਚ 21 ਦੇਸ਼ ਜਿਹੜੇ ਨੇ ਜਿਨ੍ਹਾਂ ਨੇ ਐਬਸਟੇਨ ਕੀਤਾ, ਉਹਨਾਂ 'ਚ ਈਵਨ ਕੈਨੇਡਾ ਵੀ ਹੈ, ਕੈਨੇਡਾ, ਪੋਲੈਂਡ, ਆਸਟ੍ਰੇਲੀਆ, ਮੈਕਸੀਕੋ। ਲੇਕਿਨ ਜਿਹੜਾ ਭਾਰਤ ਦਾ ਦੂਜੇ ਪਾਸੇ ਖਲੋਣਾ। ਔਰ ਫ੍ਰੈਂਚ ਐਂਬੈਸਡਰ ਜਿਹੜਾ ਖੁੱਲ੍ਹ ਕੇ ਉਹਨੇ ਕਿਹਾ ਦ ਰੈਜ਼ੋਲੂਸ਼ਨ ਅਡਾਪਟਡ ਟੁਡੇ ਓਨਲੀ ਕਨਫਰਮਸ relevant international law provisions on Jerusalem. This vote must not divide or exclude. ਉਹਨੇ ਕਿਹਾ ਜੀ ਪਹਿਲਾਂ ਹੀ ਲਾਅ ਹੈ ਕਿ ਜੈਰੂਸ਼ਲਮ ਜਿਹੜਾ ਉਹ ਜੁਆਇੰਟ ਕੈਪੀਟਲ ਹੋਏਗੀ ਜਦੋਂ ਵੀ ਦੋਨੋਂ ਸਟੇਟਾਂ ਬਣਦੀਆਂ ਨੇ। ਸੋ ਅਸੀਂ ਹੁਣ ਇਹ ਭਾਰਤ ਦੀ ਜਿਹੜੀ ਤੜਕ ਜਿਹੀ ਹੋਈ ਹੈ ਯਾਰੀ 'ਚ, ਉਸ ਦੇ ਉੱਤੇ ਮੇਰਾ ਜੀ ਕੀਤਾ ਵੀ ਥੋੜਾ ਜਿਹਾ ਜੈਬ ਵਿਅੰਗ ਕੱਸ ਦਈਏ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਆਸਾ ਰਾਗ 'ਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਆਸਾ ਮਹੱਲਾ ਪਹਿਲਾ ਚੁਣਿਆ। ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੈ ਮੋਹੇ ਭਰਮ ਭੁਲਾਈ, ਮੇਰੇ ਸਾਹਿਬ ਹਉ ਕੀਤਾ ਤੇਰਾ, ਜਾਂ ਤੂੰ ਦੇ ਜਪੀ ਨਾਉ ਤੇਰਾ ਰਹਾਓ, ਬਹੁਤੇ ਔਗਣ ਕੂਕੈ ਕੋਈ, ਜਾ ਤਿਸ ਭਾਵੈ ਬਖਸ਼ੇ ਸੋਈ, ਗੁਰ ਪ੍ਰਸਾਦੀ ਦੁਰਮਤ ਹੋਈ, ਜੈ ਦੇਖਾਂ ਤੈ ਏਕੋ ਸੋਈ, ਕਹਿਤ ਨਾਨਕ ਐਸੀ ਮਤ ਆਵੇ, ਤਾਂ ਕੋ ਸੱਚੇ ਸੱਚ ਸਮਾਵੇ। ਰਹਾਉ ਦੀ ਪੰਕਤੀ ਹੈ, ਮੇਰੇ ਸਾਹਿਬ ਹਉ ਕੀਤਾ ਤੇਰਾ, ਜਾਂ ਤੂੰ ਦੇ ਜਪੀ ਨਾਉ ਤੇਰਾ। ਕਿ ਹੇ ਵਾਹਿਗੁਰੂ ਮੈਂ ਤੇਰਾ ਕੀਤਾ ਹੋਇਆ। ਬਹੁਤ ਵਾਰ ਅਸੀਂ ਜਦੋਂ ਮਾਂ ਦੇ ਰੁਤਬੇ ਦੀ ਗੱਲ ਕਰਦੇ ਹਾਂ ਜਾਂ ਪਿਤਾ ਦੀ ਮਮਤਾ ਦੀ ਗੱਲ ਕਰਦੇ ਹਾਂ, ਮਾਪਿਓ ਦਾ ਸਨਮਾਨ ਕਰਨਾ, ਉਹਨਾਂ ਦੀ ਇੱਜ਼ਤ ਕਰਨਾ, ਸੇਵਾ ਕਰਨਾ, ਇਹ ਸਾਡਾ ਇਖਲਾਕੀ ਫਰਜ਼ ਹੈ। ਪਰ ਉਹਨਾਂ ਦੇ ਮੋਹ ਦੇ ਵਿੱਚ, ਉਹ ਮਾਪਿਓ ਦਾ ਮੋਹ ਹੋਏ, ਪੁੱਤਰ ਧੀ ਦਾ ਮੋਹ ਹੋਏ, ਉਸ ਵਾਹਿਗੁਰੂ ਨਾਲ ਵਿੱਥ ਪਾਣਾ ਜਾਂ ਵਾਹਿਗੁਰੂ ਤੋਂ ਕਿਸੇ ਨੂੰ ਉੱਪਰ ਸਮਝਣਾ, ਇਹ ਗੱਲ ਗੁਰਮਤ ਦੇ ਵਿੱਚ ਸਿੱਖੀ ਸਿਧਾਂਤ 'ਚ ਵਿਵਰਜਿਤ ਹੈ, ਮਨ ਹੈ। ਔਰ ਇਸ ਲਈ ਪਹਿਲੀ ਤੁਕ ਦੀ ਸ਼ੁਰੂਆਤ ਹੀ ਹੈ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੈ ਮੋਹੇ ਭਰਮ ਭੁਲਾਈ। ਕਿ ਬਹੁਤ ਵਾਰ ਅਸੀਂ ਪੁੱਤਰ ਤੇ ਮਾਂ ਇਹਨਾਂ ਰਿਸ਼ਤਿਆਂ 'ਚ ਵੀ ਆਪਣੇ ਆਪ ਨੂੰ ਗਵਾ ਦਿੰਦੇ। ਇਹ ਭਰਮ ਦੇ ਵਿੱਚ ਭੁੱਲਣਾ, ਕਿਉਂਕਿ ਮੇਰੇ ਸਾਹਿਬ ਹਉ ਕੀਤਾ ਤੇਰਾ। ਹੇ ਵਾਹਿਗੁਰੂ ਮੈਂ ਤੇਰਾ ਕੀਤਾ ਹੋਇਆ। ਭਾਵੇਂ ਮਾਂ-ਬਾਪ ਉਹ ਜ਼ਰੀਆ ਨੇ ਜਿਹੜੇ ਦੁਨੀਆ 'ਚ ਲਿਆਉਣ ਦਾ ਸਾਨੂੰ ਕਾਰਨ ਬਣਦੇ ਨੇ, ਪਰ ਜਿਸ ਕਰਤੇ ਕਾਰਨ ਕੀਆ ਚਿੰਤਾ ਵੀ ਕਰਨੀ ਤਾਂ ਹੈ। ਕਿ ਜਿਹੜਾ ਕਾਰਨ ਹੈ, ਜਿਹੜਾ ਕਾਰਨ ਕਾਰਜ ਸਿਧਾਂਤ ਹੈ ਇਹਨਾਂ ਦਾ, ਫਿਲਾਸਫੀ ਦਾ, ਕਿ ਜਿੱਥੇ ਜਿੱਥੇ ਧੂੰਆਂ ਹੈ ਉੱਥੇ ਉੱਥੇ ਅੱਗ ਹੈ। ਔਰ ਜਿਹੜਾ ਕ੍ਰਿਤ ਹੈ, ਜਿਹੜਾ ਕਾਰਜ ਹੈ, ਉਹਦਾ ਕੋਈ ਕਾਰਨ ਹੈ, ਕਾਰਨ ਕਾਰਜ। ਜੇ ਕਾਰਨ ਹੈ ਤੇ ਉਹ ਕਰਤਾ ਆਪ ਹੈ। ਮੇਰੇ ਸਾਹਿਬ ਹਉ ਕੀਤਾ ਤੇਰਾ। ਹੇ ਵਾਹਿਗੁਰੂ ਤੂੰ ਮੈਨੂੰ ਬਣਾਇਆ, ਤੂੰ ਮੈਨੂੰ ਇਸ ਥਾਂ ਧਰਤੀ ਦੇ ਉੱਤੇ ਲਿਆਂਦਾ, ਜਾਂ ਤੂੰ ਦੇ ਜਪੀ ਨਾਉ ਤੇਰਾ। ਇਸ ਲਈ ਜੇ ਤੇਰੀ ਰਹਿਮਤ ਹੋਏ, ਤੂੰ ਹੀ ਰਹਿਮਤ ਕਰੇ, ਤੇ ਮੈਂ ਤੇਰੀ ਯਾਦ ਦੇ ਵਿੱਚ ਜੁੜ ਸਕਦਾ। ਬਹੁਤੇ ਔਗਣ ਕੂਕੈ ਕੋਈ, ਜਾ ਤਿਸ ਭਾਵੈ ਬਖਸ਼ੇ ਸੋਈ। ਜਿੰਨੇ ਮਰਜ਼ੀ ਔਗਣ ਸਾਡੇ 'ਚ ਹੋਣ, ਪਰ ਜੇ ਨਿਰੰਕਾਰ ਰਹਿਮਤ ਦੇ ਘਰ ਵਿੱਚ ਆਏ
ਤਾਂ ਉਹਨਾਂ ਸਾਰੇ ਔਗਣਾਂ ਨੂੰ ਉਹ ਬਖਸ਼ ਦਿੰਦਾ ਹੈ, ਮੁਆਫ ਕਰ ਦਿੰਦਾ ਹੈ। ਗੁਰ ਪ੍ਰਸਾਦੀ ਦੁਰਮਤ ਹੋਈ, ਜੈ ਦੇਖਾਂ ਤੈ ਏਕੋ ਸੋਈ। ਗੁਰੂ ਦੀ ਕਿਰਪਾ ਨਾਲ ਜਦੋਂ ਨਿਰੰਕਾਰ ਦੇ ਨਾਲ ਮੇਲ ਹੋ ਜਾਂਦਾ ਹੈ, ਨਿਰੰਕਾਰ ਦਾ ਪਿਆਰ ਅੰਦਰ ਆ ਜਾਂਦਾ ਹੈ, ਦੁਰਮਤ ਹੋਈ। ਦੁਰ ਕਹਿੰਦੇ ਨੇ ਬੁਰੀ ਮਤ ਨੂੰ, ਖੋਟੀ ਮਤ, ਨੈਗੇਟਿਵ ਥਾਟਸ, ਈਵਲ ਥਾਟਸ, ਇਹ ਆਪਣੇ ਆਪ ਹੀ ਖਤਮ ਹੋ ਜਾਂਦੇ ਨੇ। ਔਰ ਜਿਵੇਂ ਸਾਡੇ ਤਹਿਸੀਨ ਕੁਰੈਸ਼ ਸਾਹਿਬ ਜ਼ਿਕਰ ਕਰਦੇ ਨੇ, ਉਹਨਾਂ ਦਾ ਜਿਹੜੇ ਬਹੁਤ ਵੱਡੀ ਜਿਸ ਕਪਲ ਨੂੰ ਮੈਂ ਅਕਸਰ ਜਿਹੜਾ ਉਹ ਜਦੋਂ ਕੋਟ ਕਰਦਾ ਤਾਂ ਮੈਂ ਸਮਝਦਾ ਕਿ ਉਹਨਾਂ ਨੇ ਉਹਨਾਂ ਰੂਹਾਨੀਅਤ ਦੀਆਂ ਉਚਾਈਆਂ ਨੂੰ ਵੀ ਮਹਿਸੂਸ ਕੀਤਾ ਔਰ ਉਸ ਸਾਰੇ ਨੂੰ ਉਹਨਾਂ ਨੂੰ ਦੁਹਰਾਉਂਦੇ ਨੇ ਕਿ ਵੀ ਕਹਿੰਦੇ ਸੀ ਕਿ ਜਦੋਂ ਤੁਹਾਡਾ ਭਲਾ ਹੋਣਾ ਹੈ, ਤੁਹਾਡੇ ਬੁੱਲਾਂ ਦੇ ਉੱਤੇ ਉਹ ਜਿਹੀ ਦੁਆ ਰੱਬ ਦੇ ਦਿੰਦਾ ਹੈ। ਬਿਲਕੁਲ ਕਿ ਵੀ ਉਹ ਸਾਰਿਆਂ ਨੂੰ ਤੁਸੀਂ ਉਵੇਂ ਹੀ ਜਿਹੜਾ ਉਹ ਮੰਗਣ ਦੀ ਜਾਂਚ ਵੀ ਉਹੀ ਦਿੰਦਾ। ਬਹੁਤ ਵਾਰ ਜੇ ਉਹਦੀ ਰਜ਼ਾ ਨਹੀਂ ਹੈ, ਜਿੰਨਾ ਮਰਜ਼ੀ ਤੁਸੀਂ ਐਨ ਮੌਕੇ ਤੇ ਆ ਕੇ ਤੁਹਾਡੇ ਤੋਂ ਨਿਕਲਦਾ ਹੀ ਨਹੀਂ ਹੈ ਮੂੰਹ, ਜਾਂ ਤੁਹਾਡੇ ਅੰਦਰ ਹੀ ਉਹ ਨਹੀਂ ਆਉਂਦਾ, ਇਹ ਵੀ ਉਹੀ ਦੱਸਦਾ ਕਿ ਕਦੋਂ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਜਾ ਤਿਸ ਭਾਵੈ ਬਖਸ਼ੇ ਸੋਈ, ਜੇ ਉਹਨੂੰ ਪਾਉਂਦਾ ਤਾਂ ਉਹਨੂੰ ਬਖਸ਼ਦਾ। ਗੁਰ ਪ੍ਰਸਾਦੀ ਦੁਰਮਤ ਹੋਈ, ਜੈ ਦੇਖਾਂ ਤੈ ਏਕੋ ਸੋਈ। ਕਿ ਵੀ ਉਹ ਗੁਰੂ ਦੀ ਕਿਰਪਾ ਨਾਲ ਦੁਰਮਤ ਖਤਮ ਹੋ ਜਾਂਦੀ ਹੈ ਤੇ ਫਿਰ ਜਿੱਥੇ ਨਜ਼ਰ ਮਾਰੋ ਜਤ ਦੇਖਾਂ ਤਤ ਤੂੰ ਨਿਰੰਕਾਰ ਨਜ਼ਰ ਆਉਂਦਾ। ਕਹਿਤ ਨਾਨਕ ਐਸੀ ਮਤ ਆਵੇ ਤਾਂ ਕੋ ਸੱਚੇ ਸੱਚ ਸਮਾਵੇ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਇਹ ਮਤ ਆ ਜਾਂਦੀ ਹੈ ਕਿ ਜੈ ਦੇਖਾਂ ਤੈ ਏਕੋ ਸੋਈ, ਹਰ ਪਾਸੇ ਉਸ ਪਿਆਰੇ ਦਾ ਜਲਵਾਗਰ ਹੁੰਦਾ ਤਾਂ ਕੋ ਸੱਚੇ ਸੱਚ ਸਮਾਵੇ, ਤਾਂ ਸਮਝੋ ਕਿ ਉਹ ਸੱਚ ਦੇ ਨੇੜੇ ਹੈ, ਸੱਚ ਨੂੰ ਉਹਨੇ ਪਾ ਲਿਆ ਤੇ ਅਲਟੀਮੇਟਲੀ ਉਸ ਪਰਮ ਸੱਚ ਦੇ ਵਿੱਚ ਉਹ ਸਮਾਏਗਾ, ਸਮਾ ਰਿਹਾ। ਔਰ ਇਹੀ ਹੈ ਕਿ ਜਦੋਂ ਅਸੀਂ ਤਾਂ ਬੇਸ਼ੱਕ ਬਹੁਤ ਵਾਰ ਮੌਤ ਤੋਂ ਬਾਅਦ ਨਾਲ ਜਦੋਂ ਇਹ ਪੜ੍ਹਿਆ ਜਾਂਦਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਪਰ ਇਹ ਅਸਲ ਦੇ ਵਿੱਚ ਜੀਵਨ ਜ਼ਿੰਦਗੀ ਦੇ ਵਿੱਚ ਵੀ ਹੁੰਦਾ ਕਿ ਭਾਈ ਇਵੇਂ ਹੀ ਹੁੰਦਾ ਹੈ। ਫਿਰ ਜਿਵੇਂ ਸੂਰਜ ਤੇ ਕਿਰਨ ਇੱਕਮਿਕ ਹੁੰਦੇ ਨੇ ਤਾਂ ਕੋ ਸੱਚੇ ਸੱਚ ਸਮਾਵੇ, ਫਿਰ ਉਹ ਸੱਚ ਦੇ ਵਿੱਚ ਹੀ ਸਮਾ ਜਾਂਦਾ ਹੈ ਔਰ ਸੱਚ ਹੀ ਉਹਦੇ ਜੀਵਨ ਦਾ ਆਧਾਰ ਬਣਦਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvt4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਗੁਰੂ ਜੀ ਦੀ ਬਖਸ਼ੀ ਹੋਈ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।